सत श्री अकाल बापू जी। सत श्री अकाल। की हाल चाल है? ठीक है बढ़िया। ठीक जे हाँ, की नाम अपना जी? ਤਾਰਾ ਸਿੰਘ ਤੁਹਾਡਾ ਪਾਕਿਸਤਾਨ ਪਿੰਡ ਕਿਹੜਾ ਸੀ? ਮੁਕਤਪੁਰ। ਇਹ ਕਿੱਥੇ ਕੁ ਪੈਂਦਾ ਸੀ? ਇਹ ਨਾਲ ਪਸੂਰ ਤੋਂ ਲੈਂਦੇ ਥੱਲੇ ਸੀ, ਨੰਗਲ ਦੇ ਨਾਲ ਇੱਕ ਥੱਲੇ। ਪਸਰੂਰ ਤੋਂ ਲਹਿੰਦੇ ਸਾਈਡ ਹਾਂਜੀ, ਤੇ ਨੰਗਲ ਪਿੰਡ। ਨੰਗਲ ਤੋਂ ਅੱਗੇ ਪਿੰਡ ਸੀ। ਨੰਗਲ ਅੱਛਾ ਵੱਡਾ ਅੱਛਾ। ਪਿੰਡ ਸੀ। ਸਰੰਗੀਆਂ ਕਿੰਨੀ ਦੂਰ ਸੀ ਤੁਹਾਡੇ ਹੈਂ? ਸਰੰਗੀਆਂ ਸਰੰਗੀਆਂ ਥੱਲੇ ਪਰਾਂ ਦੂਰ ਸਨ ਪੰਜ। ਦੂਰ ਸੀ। ਜਿੰਨਾ ਕੁ ਇੱਥੋਂ ਮਕੇਰੀਆਂ ਇੰਨਾ ਕੁ ਦੂਰ ਸਨ। ਅੱਛਾ, ਹਾਂ, ਤੁਹਾਡੇ ਪਿੰਡ ਦੇ ਲਾਗੇ ਲਾਗੇ ਕਿਹੜੇ ਪਿੰਡ ਸਨ ਹੋਰ? ਮੁਕਤਪੁਰ ਸੀ, ਦੋਨੋਵਾਲਾ ਸੀ, ਮੂਸੇਪੁਰ ਸੀ, ਹਸਰੀ ਨੰਗਲ ਸੀ, ਇਹ ਕਰਾਵਾਲਾ ਸੀ ਲਾਗੇ ਪਰੇ। ਅੱਛਾ ਜੀ। ਤੁਹਾਡੇ ਵਾਲਦ ਦਾ ਕੀ ਨਾਂ ਸੀ? ਹੈ ਤੁਹਾਡੇ ਵਾਲਦ ਦਾ, ਬਾਪੂ ਦਾ, ਪਿਤਾ ਜੀ ਦਾ? ਸਰਦਾਰ ਵਾਲਾ ਸਿੰਘ, ਤੇ ਦਾਦਾ ਜੀ ਦਾ? ਕੇਸਰ ਸਿੰਘ। ਠੀਕ। ਤੁਹਾਨੂੰ ਸੰਭਾਲ ਹੈ ਪੂਰੀ ਉੱਥੇ ਦੀ? ਉਹ ਜੀ ਮੈਂ ਆਖਿਆ ਕਿੰਨੇ ਸਾਲਾਂ ਦਾ ਸੋ ਤੂੰ? ਹੈਂ? ਕਿੰਨੇ ਵਰਿਆਂ ਦਾ ਸੋ? 15 ਸਾਲ ਦਾ ਹੋਣਾ ਮੈਂ। ਅੱਛਾ, ਸਕੂਲ ਗਏ ਸੀ ਉੱਥੇ? ਹੈ ਸਕੂਲ ਗਏ ਸੋ? ਸਕੂਲ ਨਾ, ਸਕੂਲ ਨਹੀਂ। ਨਹੀਂ ਗਏ। ਠੀਕ ਹੈ। ਛੋਟਾ ਮੇਰੇ ਤੋਂ ਜਾਂਦਾ ਸੀ ਸਕੂਲ, ਅੱਛਾ, ਮੈਂ ਨਹੀਂ ਗਿਆ। ਪਿੰਡ ਆਪਣਾ ਦੇਖਣਾ? ਹਾਂ, ਪਿੰਡ ਆਪਣਾ ਦੇਖਣਾ ਫਿਰ? ਵਿਖਾ ਦੇ ਪਿੰਡ ਭਾਈ ਉਦੋਂ। ਲਓ ਜੀ ਦੋਸਤੋ, ਇਹਨਾਂ ਦੇ ਪਿੰਡ ਵਿਖਾਉਣਾ ਜੀ। ਇੱਕ ਵਾਰੀ ਦੱਸ ਦਿਓ ਦੁਬਾਰਾ ਪਿੰਡ ਦਾ ਨਾਮ। ਬਖਤਪੁਰ? ਮੁਕਤਪੁਰ। ਬਖਤਪੁਰ। ਘਰ ਕੱਚਾ ਸੀ ਤੁਹਾਡਾ ਕਿ ਪੱਕਾ ਹਾਂਜੀ। ਸੀ? ਘਰ ਕਿਸ ਤਰ੍ਹਾਂ ਦਾ ਸੀ? ਘਰ ਕੱਚੇ ਸਨ। ਕੱਚੇ ਕੁਛ, ਸਨ? ਹਾਂ, ਆਸੇ ਪਾਸੇ ਪੱਕੇ ਵੀ ਸਨ। ਹੂੰ। ਦੋ ਭਰਾਵਾਂ ਦੇ ਪੱਕੇ ਸਨ, ਇੱਕ ਦਾ ਵਿਸ਼ਕਾਰ ਕੱਚਾ ਸੀ। ਅੱਛਾ ਜੀ। ਇਹ ਜਿਹੜਾ ਤੁਹਾਡਾ ਘਰ ਕਿੱਥੇ, ਕਿਹੜੇ ਪਾਸੇ ਸੀ ਪਿੰਡ ਦੇ? ਸਾਡਾ ਵਿਸ਼ਕਾਰ ਪਿੰਡ ਦੇ। ਵਿਚਕਾਰ ਦੇ ਸੀ? ਹਾਂ, ਠੀਕ ਲੈਂਦੇ ਹੈ। ਵੇਲੀਆਂ ਵੇਲੇ ਲੈਂਦੇ ਪਾਸੇ ਸਨ। ਤੁਹਾਡੀਆਂ ਬੇਲੀਆਂ ਸਨ ਹਾਂ, ਲੈਂਦੇ। ਲਹਿੰਦੇ ਵੱਲ? ਹਾਂ, ਦਾਦਾ ਤੁਹਾਡੇ ਦਾ ਖੁਦ ਤਿੰਨ- ਖੁਦ ਦਾਦਾ ਸੀ? ਦਾ ਤਿੰਨ ਭਰਾ ਸਨ ਨਾ। ਅੱਛਾ, ਸੋ ਫਿਰ ਨਾਂ ਦੱਸੋ ਹੈਂ? ਦਾਦੇ ਦੇ ਭਰਾਵਾਂ ਦਾ। ਹੈ ਜੀ, ਦਾਦੇ ਦੇ ਭਰਾਵਾਂ ਦਾ ਨਾਂ ਦੱਸੋ। ਉਹਨਾਂ ਦਾ ਨਹੀਂ ਯਾਦ। ਠੀਕ ਹੈ। ਅੱਛਾ, ਤੁਹਾਡੇ ਖੂਹ ਦਾ ਕੀ ਨਾਂ ਸੀ? ਹੈ ਖੂਹ ਦਾ ਕੀ ਨਾਂ ਸੀ? ਖੂਹ ਦਾ ਕੋਈ ਉਸੇ ਖੂਹ ਨਹੀਂ, ਸਾਡੇ ਬਰਾ ਨਹੀਂ ਮੀਨ ਸਾਰੀ। ਅੱਛਾ, ਸਾਰੀ ਪਿੰਡ ਚ ਬਰਾਨ ਹੀ ਬਰਾ ਸੀ? ਨਹੀਂ ਸੀ, ਦੋ ਤਿੰਨ ਪਿੰਡ ਬਰਾ ਨਹੀਂ ਠੀਕ ਸੀ ਹੈ। ਸਾਰੇ। ਅੱਛਾ, ਤੁਹਾਡੇ ਘਰ ਦੇ ਲਾਗੇ ਹੋਰ ਕਿਹਦਾ ਘਰ ਸੀ? ਹੈ ਤੁਹਾਡੇ ਘਰ ਦੇ ਲਾਗੇ ਕਿਹਦਾ ਘਰ ਸੀ? ਘਰ ਦੇ ਲਾਗੇ ਦੇ ਕਈ ਕਾਰਨ ਉਹਨੇ ਨਾਂ ਹੀ ਭੁੱਲ ਗਏ ਨੇ ਦੂਜਿਆਂ ਦੇ। ਕੋਈ ਨਾਂ ਦੱਸ ਦਿਓ, ਹੈ ਸਿੱਖਾਂ ਦਾ ਜਾਂ ਮੁਸਲਮਾਨਾਂ ਦਾ? ਨਹੀਂ, ਮੁਸਲਮਾਨਾਂ ਕੋਈ ਨਹੀਂ, ਸਾਡੇ ਸਾਰੇ ਸਿੱਖਾਂ ਦੇ ਘਰ ਨੇ। ਸਾਰਾ ਪਿੰਡ ਹੀ ਸਿੱਖਾਂ ਦਾ ਸੀ? ਆਹੋ, ਮੁਸਲਮਾਨ ਹੈ ਨਹੀਂ ਸਨ ਉੱਥੇ? ਮੁਸਲਮਾਨ ਆ ਸਨ, ਜਲਾਏ ਜਲੂਏ ਜਲਾਏ ਸਨ। ਨਾਂ ਚਿੱਤੇ ਕੋਈ? ਹੈ ਨਾਂ ਚਿੱਤੇ ਕਿਸੇ ਦਾ? ਨਹੀਂ, ਨਾਂ ਨਹੀਂ ਮਿਲਦੇ। ਅੱਛਾ ਅੱਛਾ। ਚਲੋ ਕੋਸ਼ਿਸ਼ ਕਰਾਂਗੇ ਨਾ ਜੀ ਪਿੰਡ ਅਸੀਂ ਤੁਹਾਡਾ ਬਖਤਪੁਰ ਵਿਖਾਈਏ। ਚਲੋ ਠੀਕ ਹੈ, ਸ਼ੁਕਰੀਆ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸਰਦਾਰ ਓਂਕਾਰਦੀਪ ਸਿੰਘ ਸੰਧੂ, ਪਿਤਾ ਜੀ ਸਰਦਾਰ ਹਰਦੇਵ ਸਿੰਘ ਸੰਧੂ ਮਾਸਟਰ ਸਨ, ਦਾਦਾ ਜੀ ਸਰਦਾਰ ਲਾਲ ਸਿੰਘ ਸੰਧੂ। ਇੰਡੀਆ 'ਚ ਜੇ ਆਪਣਾ ਪਿੰਡ ਹੈਗਾ ਚੱਕ ਕਾਸਮ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ 'ਚ ਰਹਿੰਦੇ ਹਾਂ ਜੀ। ਪਿੱਛੋਂ ਬਜ਼ੁਰਗ ਪਾਕਿਸਤਾਨ ਤੋਂ ਆਏ ਸਨ ਅਤੇ ਪਾਕਿਸਤਾਨ ਦੇ ਵਿੱਚ ਸਾਡਾ ਪਿੰਡ ਸਤਰਾਸ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ ਸੀ। ਦਾਦਾ ਜੀ 4 ਭਾਈ ਤੇ 1 ਭੈਣ ਸੀ। ਦਾਦਾ ਜੀ ਨਾਂ ਸਰਦਾਰ ਲਾਲ ਸਿੰਘ ਸੀ, ਉਹ ਤੋਂ ਛੋਟੇ ਸਰਦਾਰ ਦਲੀਪ ਸਿੰਘ, ਉਹ ਤੋਂ ਛੋਟੇ ਗਿਆਨੀ ਤਾਰਾ ਸਿੰਘ, ਤੇ ਉਹ ਤੋਂ ਛੋਟੇ ਸਰਦਾਰ ਭਗਤ ਸਿੰਘ ਸਨ। ਪਾਕਿਸਤਾਨ ਦੇ ਵਿੱਚ ਜੀ ਸਾਡੀ 200 ਏਕੜ ਜ਼ਮੀਨ ਸੀ, 1 ਟੱਕ ਇਕੱਠੀ ਜ਼ਮੀਨ ਸੀ। ਸਤਰਾ ਦੇ ਥਾਣੇ ਦੇ ਕੋਲ ਸਾਡਾ ਘਰ ਸੀ। ਜਿਹੜੇ ਸਿੱਖਾਂ ਦੇ ਘਰ ਸਨ ਉਹ ਸਾਡੇ ਘਰ ਥੋੜ੍ਹੇ ਦੂਰ ਸਨ, ਅਤੇ ਸਾਡਾ ਘਰ ਜਿਹੜਾ ਸੀ ਇਹ ਕੁਛ ਬਾਹਮਣ ਖੱਤਰੀਆਂ ਘਰ ਅਤੇ ਨਾਲ ਹੀ ਕੁਛ ਈਸਾਈਆਂ ਦਾ ਮਹੱਲਾ, ਅਤੇ ਨਾਲ ਹੀ ਆਪਣੇ ਇਹ ਸਨ ਘਰ ਮਰਾਸੀਆਂ ਦੇ। ਚੌਧਰੀ ਗੁਲਾਮ ਰਸੂਲ ਨਾਲ ਬੜਾ ਪਿਆਰ ਸੀ ਸਾਡਾ। ਉਹਨਾਂ ਦੇ ਭਾਈ ਚੌਧਰੀ ਮੁਹੰਮਦ ਲਾਈ, ਚੌਧਰੀ ਬਸ਼ੀਰ। ਅਤੇ ਜਦੋਂ ਵੰਡ ਪਈ ਉਦੋਂ ਸਾਡੀ ਭੂਆ ਦੀ ਸ਼ਾਦੀ ਧਰੀ ਸੀ, ਦਾਜ ਬਣਾ ਕੇ ਰੱਖਿਆ ਸੀ ਬਿਲਕੁਲ। ਅਤੇ ਉਹ ਜਦੋਂ ਫਿਰ ਵੰਡ ਪਈ ਤੋਂ ਬਾਅਦ ਦੇ ਵਿੱਚ ਭੱਜਣਾ ਪਿਆ, ਅਤੇ ਜਿਹੜੇ ਘਰ ਦੀਆਂ ਚਾਬੀਆਂ ਸਨ ਜਿੰਦਰੇ ਮਾਰ ਕੇ ਚੌਧਰੀ ਮੁਹੰਮਦ ਲਾਈ ਜੀ ਨੂੰ ਗੁਲਾਮ ਰਸੂਲ ਦੇ ਭਰਾ ਨੂੰ ਦੇ ਆਏ ਸਨ। ਫਿਰ ਬਾਅਦ 'ਚ ਉਹਨਾਂ ਚਿੱਠੀਆਂ ਆਈਆਂ ਵੀ ਉਹ ਸਮਾਨ ਦਾ ਕੀ ਕੀਤਾ ਜਾਏ। ਬਾਅਦ ਦੇ ਵਿੱਚ ਫਿਰ ਦਾਦਾ ਨੇ ਚਿੱਠੀ ਪਾਈ, ਉਹ ਸਮਾਨ ਉਹਨਾਂ ਨੇ ਫਿਰ ਨਿਲਾਮ ਕਰਤਾ ਸੀ, ਵੇਚਤਾ ਜਾਂ ਕਿਸ ਤਰ੍ਹਾਂ ਉਹਨਾਂ ਨੇ ਫਿਰ ਖਤਮ ਕਰਤਾ। ਬੜਾ ਦਿਲ ਕਰਦਾ ਜੀ ਅੱਜ ਵੀ ਉਹ ਉੱਥੇ ਜਾਣ ਨੂੰ, ਭਾਵੇਂ ਜਨਮ ਸਾਡਾ ਇੱਧਰ ਦਾ ਹੀ ਹੈ, ਪਰ ਦਿਲ, ਬਜ਼ੁਰਗ ਵੀ ਤਰਸਦੇ ਰਹੇ ਅਤੇ ਅੱਗੋਂ ਪਿਤਾ ਜੀ ਵੀ ਤਰਸਦੇ ਰਹੇ। ਅਤੇ
ਅੱਲਾ ਦੇ ਕਰਮ ਨਾਲ, ਹੁਣ ਰੱਬ ਦੇ ਕਰਮਾਂ ਨਾਲ ਮੈਂ ਅੱਗੋਂ ਬੜਾ ਦਿਲ ਕਰਦਾ ਜਾਣ ਨੂੰ, ਤੇ ਜ਼ਰੂਰ ਹੁਣ ਇਸ ਤਰ੍ਹਾਂ ਦੇਖਾਂਗੇ, ਤੇ ਜੇ ਕਿਤੇ ਮਲਾਇਆ ਤਾਂ ਜ਼ਰੂਰ ਜਾਵਾਂਗੇ ਜੀ। ਤੇ ਸਤਰਾ ਦੇ ਕੋਲ ਸਾਡਾ ਛੰਭ 'ਚ 25 ਏਕੜ ਜ਼ਮੀਨ ਸੀ, ਉੱਥੇ ਕਿੱਕਰ ਵੀ ਸਨ, ਤੇ ਉਹ ਜਦੋਂ ਫਿਰ ਪਾਣੀ ਡੱਕ ਲੈਂਦੇ ਸਨ, ਤੇ ਛੰਭ ਜਦੋਂ ਬਰਸਾਤ ਤੋਂ ਬਾਅਦ ਬੜੇ ਬੜੇ ਜਵਾਨ ਤਖਤਾ ਜਾਂਦੇ ਹਨ ਜੀ। ਤੇ ਸਾਡਾ ਵੱਡਾ ਵਡੇਰਾ ਜਿਹੜਾ ਉਹਦਾ ਨਾਂ ਕਾਲਾ ਮਹਿਰ ਸੀ, ਕਾਲਾ ਪੀਰ ਵੀ ਕਹਿੰਦੇ ਆ, ਕਾਲਾ ਮਹਿਰ ਕਹਿੰਦੇ ਆ ਜੀ। ਤੇ ਚੌਧਰੀ ਗੁਲਾਮ ਸੀ, ਉਹਨਾਂ ਨਾਲ ਬੜਾ ਪਿਆਰ ਸੀ। 2004-5 ਮੈਨੂੰ ਪਾਕਿਸਤਾਨ ਚਿੱਠੀ ਆਈ, ਨਜ਼ੀਰ ਬੱਟ ਪੁੱਤਰ ਇਬਰਾਹਿਮ ਬੱਟ, ਉਹ ਸਾਡੀਆਂ ਜ਼ਮੀਨਾਂ ਵਾਂਦੇ ਸਨ ਤੇ ਕਸ਼ਮੀਰੀ ਸਨ। ਤੇ ਫਿਰ ਉਹਨਾਂ ਨਾਲ ਮੇਰੀ ਫੋਨ ਤੇ 2 ਵਾਰੀ ਗੱਲ ਹੋਈ, ਬਾਅਦ ਦੇ ਵਿੱਚ ਫੋਨ ਨਹੀਂ ਮਿਲਿਆ, ਮੈਂ ਕੁਛ ਬਿਮਾਰ ਹੋ ਗਿਆ ਇਸ ਵਾਰ ਉਹਨਾਂ ਨਾਲ। ਤੇ ਤੁਸੀਂ ਨਜ਼ੀਰ ਬੱਟ ਜੀ ਨਾਲ ਮੁਲਾਕਾਤ ਕਰੋ, ਉਹ ਤੁਹਾਨੂੰ ਸਾਡੇ ਸਾਰੇ ਖਾਨਦਾਨ ਬਾਰੇ ਦੱਸਣਗੇ। ਬਾਕੀ ਇਹ ਚੌਧਰੀ ਗੁਲਾਮ ਮਸੂਦ ਨਾਲ ਦੇ ਪਰਿਵਾਰ ਨਾਲ ਗੱਲ ਕਰੋ, ਤੁਹਾਨੂੰ ਜ਼ਰੂਰ ਮਤਲਬ ਸਾਡੇ ਪਰਿਵਾਰ ਬਾਰੇ ਦੱਸਣਗੇ। ਵਧੀਆ ਪਰਿਵਾਰ ਸਾਡਾ ਜੀ, ਹਾਂਜੀ, ਪੜ੍ਹਿਆ ਲਿਖਿਆ ਪਰਿਵਾਰ ਸੀ, ਤੇ ਦਿਲ ਤੇ ਬੜਾ ਕਰਦਾ। ਤੇ ਹੁਣ ਵੇਖੋ ਭਾਜੀ ਗਿੱਲ ਸਾਹਿਬ ਨਾਲ ਮਿਲੇ ਆਪਾਂ, ਤੇ ਇਹਨਾਂ ਅੱਗੋਂ ਕੋਸ਼ਿਸ਼ ਕਰਾਂਗੇ ਵੀ ਜਲਦੀ ਜਲਦੀ ਸਤਰਾਹ ਚੱਲੀਏ, ਨਾਲ ਇਹਨਾਂ ਨੂੰ ਵੀ ਖੜਾਂਗੇ। ਤੇ ਫਿਰ ਉੱਥੇ ਜਿਨ੍ਹਾਂ ਚੌਧਰੀ ਅੱਗੋਂ ਭਾਈ ਸਿਰਾਂ ਵਾਲੀ ਜਿਨ੍ਹਾਂ ਨਾਲ ਸਾਡੀ ਮੁਲਾਕਾਤ ਕਰਾ ਰਹੇ ਨੇ, ਉਹਨਾਂ ਨਾਲ ਫਿਰ ਬੈਠਾਂਗੇ। ਤੇ ਸਾਡੇ ਉੱਥੋਂ ਨਜ਼ੀਰ ਬੱਟ ਜੀ ਪੁੱਤਰ ਇਬਰਾਹਿਮ ਬੱਟ ਜੀ ਜੇ ਹੋਣ, ਕਿਉਂਕਿ ਉਦੋਂ 2006 'ਚ ਮੈਨੂੰ ਉਹਨਾਂ ਦਾ ਲੈਟਰ ਆਇਆ, ਤੇ ਬਾਅਦ ਗੱਲ ਉਦੋਂ ਉਹਨਾਂ ਦੀ ਉਮਰ ਕੋਈ 80-85 ਸਾਲ ਸੀ। ਤੇ ਕਹਿੰਦੇ ਸਨ ਵੀ ਮੇਰੇ 2 ਲੜਕੇ ਫੌਤ ਹੋ ਗਏ, ਤੇ ਘਰੋਂ ਵੀ ਉਹਨਾਂ ਦੀ ਜਿਹੜੀ ਫੌਤ ਹੋ ਗਈ ਸੀ। ਤੇ ਜੇ ਤਾਂ ਉਹ ਆਪ ਨੇ ਤੇ ਬੜੀ ਚੰਗੀ ਗੱਲ ਹੈ, ਤੇ ਜੇ ਉਹਨਾਂ ਦੇ ਪਰਿਵਾਰ ਦਾ ਮੈਂਬਰ ਹੈ ਜਾਂ ਕੋਈ ਹੈ ਤੇ ਮੇਰੇ ਨਾਲ ਜ਼ਰੂਰ ਰਾਬਤਾ ਕਰਨ। ਮੈਨੂੰ ਮੇਰਾ ਮੋਬਾਈਲ ਨੰਬਰ ਹੈ 94 636 44 903 9463 44903। ਇਹ ਮੇਰਾ ਨੰਬਰ ਹੈ। ਤੇ ਜੇ ਉਹਨਾਂ ਦੇ ਪਰਿਵਾਰ 'ਚ ਕੋਈ ਹੈ ਤਾਂ ਮੇਰੇ ਨਾਲ ਜ਼ਰੂਰ ਰਾਬਤਾ ਕਰਨ, ਕਿਉਂਕਿ ਬਜ਼ੁਰਗ ਵੀ ਬਹੁਤ ਚੇਤਾ ਕਰਦੇ ਸਨ ਕਿ ਮੇਰੇ ਜਿਹੜੇ ਵਾਲਿਦ ਸਾਹਿਬ ਸਨ ਨਾ, ਉਹਨਾਂ ਦੇ ਹਮ ਉਮਰ ਸਨ, ਤੇ ਇਕੱਠੇ ਖੇਡਦੇ ਸਨ। ਉੱਥੇ ਦੇ ਸਾਡੇ ਜ਼ਮੀਨਾਂ ਹੁੰਦੇ ਸਨ, ਤੇ ਇਕੱਠੇ ਖੇਡਦੇ ਸਨ। ਤੇ ਬੜਾ ਦਿਲ ਕਰਦਾ ਮਿਲਣ ਨੂੰ, ਤੇ ਜੇ ਕਿਤੇ ਹੈ ਤਾਂ ਜ਼ਰੂਰ ਮਿਲਣ, ਹਾਂਜੀ, ਫੋਨ 'ਤੇ ਰਾਬਤਾ ਕਰਨ। ਤੇ ਅਸੀਂ ਜਾਂ ਗਿੱਲ ਸਾਹਿਬ ਨਾਲ ਜਾਂ YouTube 'ਤੇ ਸਾਡਾ ਪਿੰਡ ਵਿਖਾਇਆ ਜਾਏ, ਸਾਡਾ ਘਰ ਵਿਖਾਇਆ ਜਾਏ, ਸਾਡੀਆਂ ਜ਼ਮੀਨਾਂ ਵਿਖਾਈਆਂ ਜਾਣ, ਤੇ ਬੜੇ ਮਨ ਨੂੰ ਖੁਸ਼ੀ ਹੋਏਗੀ। ਫਿਰ ਕਿਤੇ ਅੱਲਾ ਨੇ ਕੀਤਾ ਤੇ ਅਸੀਂ ਆਪ ਵੀ ਆਵਾਂਗੇ ਜ਼ਰੂਰ, ਹਾਂਜੀ। ਤੇ ਸਾਰਾ ਕੋਈ ਸਾਡੇ ਲਾਇਕ ਸੇਵਾ ਹੋਏ ਤੇ ਦੱਸਿਓ ਜ਼ਰੂਰ, ਹਾਂਜੀ।